ਸਾਹਿਬ ਕੀ ਫੀਲ ਕਰ ਰਹੇ ਹੋ ਆਪਣੇ ਵੱਡਿਆਂ ਦੇ ਪੁਰਖਿਆਂ ਦੇ ਦਰ ਤੇ ਆ ਕੇ? ਨਸ ਭਾਈ ਮੇਰੇ ਕੋਲ ਸ਼ਾਇਦ ਅਲਫਾਜ਼ ਨਹੀਂ ਨੇ। ਮੈਂ ਹਮੇਸ਼ਾ ਕਹਿੰਦਾ ਕਿ ਮੈਂ ਇਸ ਮਿੱਟੀ ਦਾ ਜੰਮਿਆ ਜਾਇਆ, ਵਾਪਸ ਇਸ ਮਿੱਟੀ ਵੱਲ ਆਉਣਾ ਇਸ ਤੋਂ ਵੱਡੀ ਮੇਰੇ ਵਾਸਤੇ ਕੋਈ ਗੱਲ ਨਹੀਂ ਸੀ। ਤੇ ਕਿੰਨੀ ਖੁਸ਼ੀ ਮੈਂ ਲਫ਼ਜ਼ 'ਚ ਬਿਆਨ ਨਹੀਂ ਕਰ ਸਕਦਾ, ਇੰਨੀ ਖੁਸ਼ੀ ਮਹਿਸੂਸ ਕਰ ਰਿਹਾ। ਤੇ ਜਿਹੜਾ ਪਿਆਰ, ਜਿਹੜੀ ਮੁਹੱਬਤ ਮੈਨੂੰ ਪਿੰਡ ਵਾਲਿਆਂ ਨੇ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਤਾਰ ਭਾਈ, ਤੁਹਾਡਾ ਬਹੁਤ ਸ਼ੁਕਰੀਆ। ਇਹਨਾਂ ਦੀ ਹਿੰਮਤ ਕਰਕੇ ਮੈਂ ਇੱਥੇ ਪਹੁੰਚ ਸਕਿਆ। ਇਹਨਾਂ ਨੇ ਮੈਨੂੰ ਪਿਆਰ ਨਾਲ ਜ਼ਿੱਦ ਨਾਲ ਖਿੱਚ ਕੇ ਲਿਆ ਆਂਦਾ ਵਾਪਸ। ਖੁਸ਼ੀ ਹੈ ਸਾਨੀ ਬੜੀ ਹੋਈ ਹੈ ਤੁਹਾਡੇ ਆਵਣ ਦੀ, ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਬਹੁਤ ਸ਼ੁਕਰੀਆ ਕਿਉਂਕਿ ਸਾਡੇ 70 ਨਸਲਾਂ ਪੁਸ਼ਤ ਦਾ ਸੰਗ ਹੱਥ ਤੁਹਾਡੇ ਨਾਲ, ਖਾਨਦਾਨੀ ਤਲਕ ਆ ਤੁਹਾਡੇ ਘਰ ਨਾਲ, ਕੋਈ ਰਸਮੀ ਔਰ ਰਿਵਾਜੀ ਤਲਕ ਨਾ, ਖਾਨਦਾਨੀ ਤਲਕ ਆ। ਇਸੇ ਕਰਕੇ ਵਾਪਸ ਉੜਿਆ ਜੀ। ਮੇਰੇ 17 ਸਾਲਾਂ ਬਾਅਦ ਵਾਪਸ ਆਣਾ ਜੀ ਆ ਬੜਾ ਮੁਸ਼ਕਿਲ ਹੁੰਦਾ ਹੈ। ਇਹ ਜਾਣ ਜੇ ਤੁਹਾਨੂੰ ਪਤਾ ਨਾ ਕਿ ਵਾਪਸ ਜਾਣਾ ਕਿੱਥੇ। ਇਹ ਕਿਸਮਤ ਲਾਇਆ ਦਾ, ਬਿਲਕੁਲ ਨਸੀਬ ਦੀ ਮੁਲਾਕਾਤ ਜਨਾਬ। ਇਹ ਜੋ ਬਚਪਨ 'ਚ ਕਿੱਸੇ ਕਹਾਣੀਆਂ ਸੁਣਦੇ ਸੀ ਨਾ ਬਈ ਅਲੀ ਸ਼ੇਰ ਦੇ ਘਰ ਜ਼ਰੂਰ ਜਾਣਾ ਹੈ, ਜਿਸ ਲਈ ਗਿਆ ਤਾਂ ਜ਼ਰੂਰ। ਜੀ ਬਿਲਕੁਲ। ਇਹ ਬਸ ਇਹ ਮੁਹੱਬਤ ਜਿਹੜੀ ਮੈਨੂੰ ਖਿੱਚ ਲਈ, ਉਹਨਾਂ ਨੇ ਮੈਨੂੰ ਕਿਹਾ ਇਹ ਗੱਲ ਬਚਪਨ ਤੋਂ ਸਿਖਾਈ ਸੀ। ਜੀ ਬਿਲਕੁਲ। ਤੇ ਬਸ ਮੈਂ ਲੱਭਦੇ ਲੱਭਦੇ ਵਾਪਸ ਰਸਤਾ ਲੱਭ ਕੇ ਪਹੁੰਚ ਗਿਆ। ਲਵ ਸਾਡੇ ਕੋਲ ਹੀ ਕੋਈ ਸਾਨੀ ਦੀ ਖੁਸ਼ੀ ਮਹਿਸੂਸ ਹੋਈ ਜਨਾਬ ਦੇ ਆਵਣ ਦੀ। ਇੱਥੇ ਇਸ ਸਰ ਜ਼ਮੀਨ ਤੇ ਤੁਹਾਡਾ ਕਦਮ ਲੱਗਾ, ਸਾਨੀ ਬਹੁਤ ਜ਼ਿਆਦਾ ਖੁਸ਼ੀ ਹੋਈ। ਮੈਂ ਤਾਂ ਜੀ ਜੋ ਜਿਸ ਤਰ੍ਹਾਂ ਸੁਣਦਾ ਹੁੰਦਾ ਸੀ ਵੀ ਇਹ ਨਾ ਸਾਨੂੰ
ਕਰਦੇ ਸੀ ਵੀ ਇੱਥੇ ਖੂਹ ਹੁੰਦਾ ਸੀ, ਕਹਿੰਦੇ ਖਜੀਆਂ ਵਾਲਾ ਖੂਹ ਹੈ, ਉਹ ਕਹਿੰਦੇ ਉੱਥੇ ਜੇ ਸਾਡਾ ਖੇਤ ਹਨ ਜਿੱਥੇ ਖਜੀ ਵਾਲਾ ਖੂਹ ਸੀ। ਮੈਂ ਕਿਹਾ ਜੀ ਬੜੀ ਅੱਛੀ ਗੱਲ ਹੈ ਜੀ, ਉਹ ਸੁਣੀ ਜਿਹੜੀ ਕਿਹੜੇ ਕਹਿੰਦਾ ਇੱਥੇ ਤੁਹਾਡਾ ਡੇਰਾ ਪਰ ਨਾ ਇਧਰ ਸਕੂਲ ਹੈ ਹਾਂਜੀ ਇੱਥੇ ਪਿੱਛੇ ਇਹਦੇ ਪਰੇ ਅੱਛਾ ਉੱਥੇ ਬਾਅਦ ਜਿਹੜਾ ਨਾ ਉੱਥੇ ਤੁਹਾਡਾ ਜਨੀਦਾਰਾ ਹਾਂਜੀ ਉਹ ਉੱਥੇ ਤੁਹਾਡਾ ਮੁੜ ਜਿਹੜਾ ਕਬੀਲਾ ਇਥੋਂ ਗਿਆ ਹਾਂਜੀ। ਹਿੰਦੁਸਤਾਨ ਵਾਪਸ, ਹਾਂਜੀ। ਉਹ ਸਾਰਾ ਇੱਕੋ ਸ਼ਹਿਰ ਮਿਲਿਆ ਉਹਨਾਂ ਨੂੰ ਜੋ ਮੁਖਤਲਿਫ ਜਗ੍ਹਾ ਮਿਲਿਆ। ਸੋ ਹੋਇਆ ਜੀ ਇਸ ਤਰ੍ਹਾਂ ਕਿ ਪਹਿਲਾਂ ਜਿਸਲੇ ਇੱਥੋਂ ਗਏ ਤੇ ਇੱਥੋਂ ਦੋ ਅਲੱਗ-ਅਲੱਗ ਹਿੱਸਿਆਂ 'ਚ ਵੰਡੀ ਕੇ ਗਏ ਇੱਥੋਂ, ਤੇ ਅੱਧੇ ਦਾ ਆਰਮੀ ਦੇ ਟਰੱਕਾਂ 'ਚ ਗਏ, ਅੱਧੇ ਹੋਰ ਤਰੀਕੇ ਗਏ ਸੜਕ ਤੇ ਕਾਫਲੇ ਨਾਲ। ਜਿਸਲੇ ਉੱਥੇ ਪਹੁੰਚੇ ਤੇ ਪਹਿਲੇ ਅੰਮ੍ਰਿਤਸਰ ਗਏ, ਅੰਮ੍ਰਿਤਸਰ ਤੋਂ ਫਿਰ ਜ਼ਮੀਨਾਂ ਜਦੋਂ ਪਈਆਂ ਉਹਨਾਂ ਨੂੰ ਜਲੰਧਰ ਵਾਲੇ ਪਾਸੇ ਉੱਥੇ ਜ਼ਮੀਨ ਅਲਾਟ ਹੋਈ। ਫਿਰ ਉੱਥੋਂ ਬਦਲਾ ਕੇ ਜ਼ਮੀਨ ਉਹਨੇ ਅੰਬਾਲੇ ਜ਼ਿਲ੍ਹੇ ਵਿੱਚ ਕਰਾ ਲਈ ਜ਼ਮੀਨ। ਅੰਬਾਲੇ ਦੇ ਕੋਲ ਪਿੰਡ ਹਲਦਰੀ ਵੱਜਦਾ ਹੈ ਤੇ ਉੱਥੇ ਜ਼ਮੀਨਾਂ ਸਾਨੂੰ ਮਿਲੀਆਂ। ਤੇ ਜ਼ਿਆਦਾ ਤਾਂ ਮੇਰੇ ਦਾਦੇ ਜਿਹੜੇ ਤਿੰਨੇ ਭਰਾ ਸਨ ਤੇ ਮੇਰੇ ਦਾਦੇ ਜਿਹੜੇ ਸਾਰੇ ਚਾਰੋਂ ਇਕੱਠੇ ਇੱਕੋ ਪਿੰਡ 'ਚ ਸਾਰਿਆਂ ਨੂੰ ਜ਼ਮੀਨ ਪਈ, ਕਿਉਂਕਿ ਪਹਿਲਾਂ ਸਾਂਝੀ ਜ਼ਮੀਨਾਂ ਹੁੰਦੀਆਂ, ਸਾਂਝੇ ਫਿਰ ਜ਼ਮੀਨਾਂ। ਤੁਹਾਡਾ ਉੱਥੇ ਜ਼ਿਲ੍ਹਾ ਸਾਡਾ ਜ਼ਿਲ੍ਹਾ ਅੰਬਾਲਾ ਜੀ, ਉੱਥੇ ਜਿਹੜਾ ਅੰਬਾਲੇ ਸ਼ਹਿਰ ਦੇ ਕੋਲ ਜ਼ਿਲ੍ਹਾ ਸਾਡਾ ਅੰਬਾਲਾ ਲੱਗਦਾ, ਤਹਿਸੀਲ ਵੀ। ਤੇ ਹਲਦਰੀ, ਹਾਂਜੀ ਹਲਦਰੀ ਉੱਥੇ ਨਹੀਂ, ਉਹ ਹੈ ਪਹਿਲਾਂ ਪੰਜਾਬ ਸੀ। ਜਿਸ ਵੇਲੇ ਫਿਰ ਉਸ ਤੋਂ ਬਾਅਦ ਸਨ 62 ਵਿੱਚ ਫਿਰ ਤਕਸੀਮ ਕਰਤਾ ਪੰਜਾਬ ਸੂਬੇ ਨੂੰ, ਫਿਰ ਤਕਸੀਮ ਕੀਤੇ, 3 ਹਿੱਸੇ ਹੋਏ ਉਹਦੇ ਉੱਥੇ। ਉਹ 3 ਹਿੱਸਿਆਂ 'ਚੋਂ ਇੱਕ ਹਿੱਸਾ ਬਣ ਗਿਆ ਪੰਜਾਬ, ਇੱਕ ਬਣ ਗਿਆ ਹਿਮਾਚਲ ਪ੍ਰਦੇਸ਼, ਤੇ ਤੀਜਾ ਹੋ ਗਿਆ ਹਰਿਆਣਾ। ਤੇ ਜਿਹੜੀ ਸਾਡੇ ਵਾਲੀ ਜ਼ਮੀਨ ਸੀ ਉਹ ਹਰਿਆਣਾ ਜ਼ਿਲ੍ਹੇ ਦੇ ਵਿੱਚ ਆ ਗਈ, ਹਰਿਆਣਾ ਸੂਬੇ ਵਿੱਚ ਆ ਗਈ। ਉਹ ਬਿਲਕੁਲ ਪੰਜਾਬ ਜਿੱਥੇ ਦੇ ਬਾਰਡਰ ਦੇ ਉੱਤੇ ਹਰਿਆਣਾ ਸਟੇਟ ਵਿੱਚ ਅਸੀਂ ਆ ਗਏ। ਤੇ ਸਾਡੀ ਜ਼ਮੀਨ ਜਿਹੜੀ ਫਿਰ ਹਰਿਆਣੇ 'ਚ ਆ ਗਈ। ਫਿਰ ਹੋਇਆ ਕਿ ਜੀ ਜਿਸ ਤਰ੍ਹਾਂ ਜ਼ਿੰਦਗੀ ਬਦਲਦੀ ਚਲੀ ਗਈ, ਮੇਰੇ ਘਰ ਦੇ ਜਿਹੜੇ ਸਾਰੇ ਵੱਡੇ ਜਿਹੜੇ ਬੱਚੇ ਸੀ, ਕੋਈ ਸਾਰੇ ਸ਼ਹਿਰਾਂ ਵੱਲ ਪੜ੍ਹ ਲਿਖ ਕੇ ਸ਼ਹਿਰਾਂ ਵੱਲ ਜਾਣੇ ਸ਼ੁਰੂ ਹੋ ਗਏ। ਤੇ ਸਾਰੇ ਹੀ ਮੇਰੇ ਜਿੰਨੇ ਚਾਚੇ ਤਾਏ ਸੀ, ਮੇਰੇ ਦਾਦੇ ਦੇ 3 ਭਰਾ, ਤਿੰਨਾਂ ਦੇ ਅੱਗੇ 3 ਮੁੰਡੇ, ਉਹ 12-13 ਸੀਗੇ ਚਾਚੇ ਤਾਏ ਦੇ ਮੁੰਡੇ, ਸਾਰੇ ਲਗਭਗ ਸਾਰੇ ਹੀ ਪੜ੍ਹਨ ਵਾਸਤੇ ਸ਼ਹਿਰਾਂ ਨੂੰ ਚਲੇ ਗਏ। ਜਿਵੇਂ ਕੋਈ ਜਿਸ ਨੂੰ ਨੌਕਰੀ ਮਿਲਦੀ ਗਈ, ਸਾਰੇ ਸਰਕਾਰੀ ਨੌਕਰ, ਜ਼ਿਆਦਾਤਰ ਸਰਕਾਰੀ ਨੌਕਰ ਹੋ ਗਏ। ਹਾਂ, ਸਾਰੇ ਉਸ ਹੋ ਗਏ। ਸੋ ਬਸ ਜੀ ਫਿਰ ਅਸੀਂ ਉੱਥੋਂ ਵੀ ਪਿੰਡ ਉੱਠ ਕੇ ਅਸੀਂ ਵੀ ਦਿੱਲੀ ਸ਼ਹਿਰ ਚਲੇ ਗਏ। ਮੈਂ ਦਿੱਲੀ ਸ਼ਹਿਰ 'ਚ ਜੰਮਿਆ ਸੀ ਤੇ ਬਹੁਤ ਐਸਾ ਜ਼ਿੰਦਗੀ ਦਾ ਦਿੱਲੀ ਕੱਟਿਆ। 28 ਮੈਂ ਗਿਆ ਜੀ, 29 ਸਾਲਾਂ ਸੀ ਜਿਸ ਵੇਲੇ ਮੈਂ ਗਿਆ। ਹਾਂਜੀ, ਕੈਨੇਡਾ 29 ਸਾਲਾਂ ਸੀਗਾ ਗਿਆ। 18 ਸਾਲ ਹੋ ਗਏ ਜੀ ਕੈਨੇਡਾ ਪੱਕੇ ਤੁਸੀਂ? ਹਾਂਜੀ, ਮੈਂ ਸਾਰੀ ਫੈਮਿਲੀ ਉੱਥੇ ਹੀ ਹੋਈ। ਨਹੀਂ ਜੀ, ਅਸੀਂ 3 ਭਰਾ ਹੈਗੇ ਆ। ਮੇਰਾ ਜਿਹੜਾ ਵੱਡਾ ਭਰਾ ਹੈ ਉਹ ਹਿੰਦੁਸਤਾਨ 'ਚ, ਉਹ ਦਿੱਲੀ ਹੁੰਦਾ ਹੈ। ਮੈਂ ਵਿਚਕਾਰਲਾ, ਮੈਂ ਕੈਨੇਡਾ। ਮੇਰੇ ਤੋਂ ਜਿਹੜਾ ਛੋਟਾ ਹੈ ਉਹ ਅਮਰੀਕਾ ਰਹਿੰਦਾ, ਉਹ ਅਮਰੀਕਾ। ਅਸੀਂ ਤਿੰਨੋਂ ਅਲੱਗ-ਅਲੱਗ ਮੁਲਕਾਂ 'ਚ ਹੈ। ਅੱਛਾ। ਪਿੰਡ ਜੀ ਹੁਣ ਹੋਇਆ ਕਿ ਜੀ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਸੀਗੀ ਉਹ ਹੌਲੀ ਸਾਰਿਆਂ ਨੇ ਵੇਚ ਦਿੱਤੀ ਹੈ। ਸਾਡੇ ਕੋਲ ਸਿਰਫ ਪਿੰਡ ਵਿੱਚ ਇੱਕ ਘਰ ਬਚਿਆ ਹੈ ਹੁਣ, ਤੇ ਜਿੱਥੇ ਕੋਈ ਰਹਿੰਦਾ ਨਹੀਂ, ਕੋਈ ਬਹੁਤ ਸਾਲਾਂ ਤੋਂ ਖਾਲੀ ਹੈ। ਤੇ ਈਵਨ ਚਾਚੇ ਤਾਏ ਦੇ ਮੁੰਡੇ ਸਾਰੇ ਆਪਣੀ ਜ਼ਮੀਨਾਂ ਵੇਚ ਕੇ ਸ਼ਹਿਰਾਂ ਵੱਲ ਨੂੰ ਚਲੇ ਗਏ ਨੇ। ਤੇ ਪਿੰਡ ਬਸ ਜਿੱਥੇ ਤੁਹਾਡੀ ਜੜ੍ਹ ਨਾ ਹੋਵੇ ਉਹ ਪਿੰਡ ਕਦੀ ਬਣ ਨਹੀਂ ਸਕਦਾ। ਉੱਥੇ ਸਾਡੀ ਜੜ੍ਹਾਂ ਨਹੀਂ ਸੀ, ਇਹ ਸੀ ਇਹ ਜਿੱਥੇ ਜੜ੍ਹ ਸੀ ਉਹ ਹਾਂ। ਤੁਸੀਂ ਕਿਸੇ ਦਰਖਤ ਨੂੰ ਪੁੱਟ ਕੇ ਲਿਆ ਦੋ, ਇੱਥੋਂ ਪੁੱਟ ਕੇ ਲੈ ਜਾਓ ਤੇ ਹੋਰ ਲਾ ਦਿਓ, ਤੇ ਜੜ੍ਹਾਂ ਤਾਂ ਹੋਈ ਆ ਨਾ। ਦਰਖਤ ਜ਼ਰੂਰ ਲਾਤਾ, ਦਰਖਤ ਤਾਂ ਡਿੱਗਣਾ ਹੀ ਹੈ। ਤਾਂ ਬਸ ਦਰਖਤ ਡਿੱਗ ਗਿਆ ਤੇ ਜ਼ਮੀਨਾਂ ਸਾਰੇ ਛੱਡ ਕੇ ਅੱਗੇ ਚਲੇ ਗਏ। ਤੇ ਫਿਰ ਅੱਗੇ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਜਿੱਥੇ ਜਿਸਨੂੰ ਸਬੱਬ ਬਣਿਆ ਉੱਥੇ ਹੋ ਗਏ। ਇੱਥੋਂ ਬਾਅਦ ਜਿਸ ਟਾਈਮ ਤੁਸੀਂ ਗਏ ਹੋ, ਮਤਲਬ ਤੁਹਾਡੇ ਵਾਲਿਦ ਸਾਹਿਬ ਹੋ ਰਹੀ, ਉਹਨਾਂ ਨੂੰ ਕੋਈ ਫਸਾਦਾਤ ਦੇ ਵਿੱਚ ਮੁਸ਼ਕਿਲ ਤਾਂ ਨਹੀਂ ਹੋਈ? ਦੇਖੋ, ਥੋੜੀ ਬਹੁਤ ਪਰੇਸ਼ਾਨੀ ਸਭ ਨੂੰ ਹੋਈਆਂ, ਇਹ ਐਸਾ ਤਾਂ ਕੁਝ ਨਹੀਂ ਕਿ ਪਰੇਸ਼ਾਨੀ ਨਹੀਂ ਹੋਈ, ਪਰ ਸਾਰੇ ਬਚ ਗਏ। ਠੀਕ। ਹਾਂ ਜੀ, ਬਸ ਸਾਡੇ ਪਰਿਵਾਰ 'ਚ ਕੋਈ ਸਾਰੇ ਠੀਕ ਠਾਕ ਪਹੁੰਚੇ। ਸਾਡੇ ਪਰਿਵਾਰ 'ਚ ਕੋਈ ਐਸਾ ਨਹੀਂ ਸੀ ਕਿ ਜਿਸ ਨੂੰ ਕੋਈ ਜਾਨੀ ਨੁਕਸਾਨ ਹੋਇਆ ਹੋਵੇ, ਕੋਈ ਐਸੀ ਕੋਈ ਗੱਲ ਨਹੀਂ ਸੀ। ਦੇਖੋ ਜੀ, ਜਦੋਂ ਮੈਂ ਜਿਸ ਤਰ੍ਹਾਂ ਦਾ ਜ਼ਿਕਰ ਕੀਤਾ ਨਾ ਜੀ, ਜਦੋਂ ਕੋਈ ਦਰਖਤ ਡਿੱਗਦਾ ਤਾਂ ਦਰਖਤ ਹਾਂ, ਜਿੱਥੇ ਲੱਕੜ ਟੁੱਟ ਕੇ ਜਿੱਥੇ ਚਲੇ ਜਾਏ, ਜਿਹੜੀ ਬੂਹੇ ਨੂੰ ਲੱਗੇ ਉਹ ਬੂਹੇ ਦੀ ਹੋ ਗਈ, ਜਿਹੜੀ ਬਾਰੀ ਨੂੰ ਲੱਗੇ ਉਹ ਬਾਰੀ ਦੀ ਹੋ ਗਈ, ਜਿਹੜਾ ਸਤੀਰ ਬਣ ਗਿਆ ਉਹ ਸਤੀਰ ਬਣ ਗਿਆ। ਮੇਰੇ ਇਹ ਲੱਕੜ ਦਾ ਇਹ ਹਿੱਸਾ ਟੁੱਟ ਕੇ ਉੱਥੇ ਜਾ ਲੱਗਿਆ, ਇਹ ਹੁਣ ਉੱਥੇ ਹੈ ਬਸ। ਇੰਡੋ ਪਾਕ ਦਾ ਫਿਊਚਰ